ਜੇ ਜਿੱਦਾਂ ਆਪਾਂ ਡਿਸਕਸ ਕਰ ਰਹੇ ਸੀ ਟਰੱਕਿੰਗ ਤੇ ਰੇਲ ਰਿਸੈਸ਼ਨ ਜੋ ਆ ਆਲਰੇਡੀ ਸ਼ੋ ਅਪ ਕਰ ਰਿਹਾ ਹੈਗਾ ਜੋ ਲੌਜਿਸਟਿਕਸ ਦਾ ਡਾਟਾ ਆ ਰਿਹਾ ਆ ਟਰਾਂਸਪੋਰਟੇਸ਼ਨ ਟਰੱਕਿੰਗ ਰੇਲ ਰੋਡ ਸਟਾਕਸ ਜਿੱਦਾਂ ਜੇਪੀ ਹੰਟ ਦੇ ਆ ਯੂਨੀਅਨ ਪੈਸੀਫਿਕ ਦੇ ਆ ਯੂਪੀਐਸ ਦੇ ਆ ਇਹਨਾਂ ਦੀ ਜਿਹੜੀ ਪਰਫਾਰਮੈਂਸ ਆ ਇਸ ਟਾਈਮ ਦੇ ਉੱਤੇ ਟ੍ਰੇਡਿੰਗ ਜੋ ਚੱਲ ਰਹੀ ਆ ਬੜੀ ਵੀਕ ਚੱਲ ਰਹੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਟਰੱਕ ਡਰਾਈਵਰ ਲੇ ਆਫ ਹੋ ਰਹੇ ਆ ਕੰਟੇਨਰ ਵੋਲੀਅਮ ਨੂੰ ਲੈ ਕੇ ਕਿਉਂਕਿ ਕੰਟੇਨਰ ਆਏ ਨਹੀਂ ਰਹੇ ਓਵਰਆਲ ਓਸ਼ਨ ਬੁਕਿੰਗ ਜੋ ਕਾਰਗੋ ਦੀ ਆ ਯੂਐਸ ਨੂੰ ਹੈਡ ਕਰ ਰਹੀ ਯੂਐਸ ਵੱਲ ਨੂੰ ਆ ਰਹੀ ਬੜੀ ਡਾਊਨ ਆ ਤੁਹਾਨੂੰ ਯਾਦ ਹੋਊਗਾ ਕਰੋਨਾ ਦੇ ਦੌਰਾਨ ਲਗਭਗ ਮੈਨੂੰ ਲੱਗਦਾ ਵੀ 1.5-2 ਸਾਲ ਪਹਿਲਾਂ ਇੱਕ ਕੰਟੇਨਰ ਜਿਹੜਾ ਉੱਥੋਂ ਚਾਈਨਾ ਤੋਂ ਲੌਂਗ ਬੀਚ ਆਉਣ ਦੇ ਲਈ 15-15 18-18 ਹਜ਼ਾਰ ਡਾਲਰ ਤੱਕ ਪਹੁੰਚ ਗਿਆ ਸੀ ਹੁਣ ਉਹਦਾ ਰੇਟ ਕਹਿੰਦੇ $1000 ਤੋਂ ਵੀ ਘੱਟ ਕੇ ਥੱਲੇ ਹੋਇਆ ਆ ਸੋ ਮੂਵਮੈਂਟ ਆਫ ਫਰੇਟ ਜੋ ਵੇਅਰ ਹਾਊਸਸ ਤੋਂ ਸਟੋਰਸ ਨੂੰ ਆ ਉਹ ਬੜੀ ਸਲੋ ਹੋਈ ਹੋ ਹੈਗੀ ਆ ਇਸੇ ਹਫਤੇ ਦੀ ਜੀਡੀਪੀ ਰਿਪੋਰਟ ਆਈ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੀ ਇਨਵੈਸਟਮੈਂਟ ਇਨ ਇਨਵੈਂਟਰੀ ਆ ਉਹ ਘਟ ਗਈ ਹੈਗੀ ਆ ਬਹੁਤ ਜ਼ਿਆਦਾ ਘਟ ਗਈ ਆ ਇਹ ਕੱਲ ਦੀ ਜੋ ਰਿਪੋਰਟ ਆਈ ਹੈਗੀ ਆ ਸੋ ਸੀਐਨਬੀਸੀ ਸਪਲਾਈ ਚੇਨ ਹੀਟ ਮੈਪ ਡਾਟਾ ਉਹਨਾਂ ਦੇ ਮੁਤਾਬਕ ਸਿਚੁਏਸ਼ਨ ਫਰੇਟ ਦੀ ਜੋ ਆ ਪਿਛਲੇ ਮਹੀਨਿਆਂ ਦੇ ਵਿੱਚ ਕਹਿੰਦੇ ਘੱਟ ਤੋਂ ਘੱਟ ਘਟਦੀ ਜਾ ਰਹੀ ਆ ਦੋਨੇ ਹੀ ਟਰੱਕਿੰਗ ਦੇ ਵਿੱਚ ਵੀ ਰੇਲ ਇੰਡਸਟਰੀ ਦੇ ਵਿੱਚ ਵੀ ਯੂਪੀਐਸ ਦੇ ਸੀਈਓ ਕੈਰਲ ਟੋਨ ਉਹਨਾਂ ਨੇ ਇਹ ਕਿਹਾ ਆ ਵੀ ਯੂਐਸ ਦੀਆਂ ਜੋ ਰੀਟੇਲ ਸੇਲਸ ਹੈਗੀਆਂ ਆ ਉਹ ਕਾਫੀ ਘਟ ਗਈਆਂ ਕਿਉਂਕਿ ਲੋਕਾਂ ਨੇ ਸਮਾਨ ਖਰੀਦਣਾ ਘਟਾਤਾ ਆ ਈਵਨ ਏਸ਼ੀਆ ਦੇ ਵਿੱਚ ਵੀ ਕਾਫੀ ਘਟ ਗਿਆ ਆ ਸੋ ਇਸ ਕੰਡੀਸ਼ਨ ਨੂੰ ਦੇਖਦੇ ਹੋਏ ਜੋ ਇਨਵੈਂਟੋਰੀ ਆ ਉਹ ਵਧਾਉਣਾ ਨਹੀਂ ਚਾਹੁੰਦੇ ਹੈਗੇ ਸਟੋਰ ਜੇਵੀ ਹੰਟ ਟਰਾਂਸਪੋਰਟੇਸ਼ਨ ਸਰਵਿਸਿਜ਼ ਦੇ ਪ੍ਰੈਜ਼ੀਡੈਂਟ ਸ਼ੈਲੀ ਸਿੰਪਸਨ ਉਹਨਾਂ ਨੇ ਇਹ ਕਿਹਾ ਆ ਵੀ ਆਪਾਂ ਟੋਟਲੀ ਫਰੇਟ ਰਿਸੈਸ਼ਨ ਦੇ ਵਿੱਚ ਹੈਗੇ ਆ ਓਸ਼ਨ ਫਰੇਟ ਆਰਡਰ ਜੋ ਲੀਡਿੰਗ ਇੰਡੀਕੇਟਰ ਹੁੰਦੇ ਹੈਗੇ ਆ ਟ੍ਰੇਨ ਦੇ ਤੇ ਟਰੱਕਿੰਗ ਅਰਨਿੰਗ ਦੇ ਕਹਿੰਦੇ 90% ਦੁਨੀਆ ਦਾ ਜੋ ਟ੍ਰੇਡ ਆ ਉਹ ਪਾਣੀ ਦੇ ਰਾਹੀਂ ਆਉਂਦਾ ਹੈਗਾ ਵਾਟਰ ਦੇ ਥਰੂ ਆਉਂਦਾ ਸੋ ਮੈਨੂਫੈਕਚਰਿੰਗ ਆਰਡਰਸ 30 ਤੋਂ 40% ਡਾਊਨ ਆ ਜੂਨ ਮਹੀਨੇ ਤੋਂ ਲੈ ਕੇ ਪਿਛਲੇ ਜੂਨ ਤੋਂ ਲੈ ਕੇ ਹੁਣ ਤੱਕ ਸੋ ਇਸੇ ਕਰਕੇ ਕਿਸੇ ਨੂੰ ਸਰਪ੍ਰਾਈਜ਼ ਨਹੀਂ ਹੋਣਾ ਚਾਹੀਦਾ ਵੀ ਓਸ਼ਨ ਬੁਕਿੰਗਸ ਜੋ ਆ ਬਹੁਤ ਜ਼ਿਆਦਾ ਘਟ ਗਈਆਂ ਹੈਗੀਆਂ ਆ ਯੂਐਸ ਦੇ ਪੋਰਟਸ ਜੋ ਮੇਨ ਖਾਸ ਕਰਕੇ ਕੈਲੀਫੋਰਨੀਆ ਦੇ ਦੋ ਹੈਗੇ ਆ ਲੌਂਗ ਬੀਚ ਦਾ ਲਾਸ ਐਂਜਲਸ ਦਾ ਉੱਥੇ ਬਹੁਤ ਬੁਰਾ ਹਾਲ ਆ ਸੋ ਇਸੇ ਕਰਕੇ ਜਿਹੜਾ ਟਰੱਕਰਸ ਆ ਉਹਨਾਂ ਦੇ ਉੱਤੇ ਬੜਾ ਵੱਡਾ ਅਸਰ ਪੈ ਰਿਹਾ ਯੂਨੀਅਨ ਪੈਸੀਫਿਕ ਦੀਆਂ ਅਰਨਿੰਗਸ ਪਿਛਲੇ ਹਫਤੇ ਦੀਆਂ ਉਹਨਾਂ ਦੇ ਸੀਈਓ ਲੈਂਸ ਫ੍ਰਿਜ਼ ਦੇ ਮੁਤਾਬਕ ਬਹੁਤ ਘਟੀਆਂ ਆ ਕਹਿੰਦੇ ਵੀ ਇਨਫਲੇਸ਼ਨ ਵਧੀਆ ਆ ਇਨਵੈਂਟੋਰੀ ਲੈਵਲ ਹਾਈ ਆ ਕੰਜ਼ਿਊਮਰ ਦੀ ਜਿਹੜੀ ਸਪੈਂਡਿੰਗ ਆ ਉਹ ਬੜੀ ਵੀਕ ਹੈਗੀ ਆ ਸੋ ਸੀਐਸਐਕਸ ਨੇ ਜੋ ਆਪਣੀਆਂ ਅਰਨਿੰਗਸ ਆ ਉਹਨਾਂ ਨੂੰ ਬੀਟ ਤਾਂ ਜ਼ਰੂਰ ਕਰ ਦਿੱਤਾ ਆ ਪਰ ਸਿਚੁਏਸ਼ਨ ਉਹ ਕਹਿੰਦੇ ਕੋਈ ਬਾਲੀ ਗੁੱਡ ਨਹੀਂ ਹੈਗੀ ਸਭ ਤੋਂ ਜ਼ਿਆਦਾ ਨੈਗੇਟਿਵ ਫੈਕਟ ਥਰਸਡੇ ਜੋ ਪਹਿਲੀ ਰਿਪੋਰਟ ਆਈ ਆ ਫਸਟ ਰਿਪੋਰਟ ਜੀਡੀਪੀ ਰਿਪੋਰਟ ਆਈ ਆ ਉਹਦੇ ਵਿੱਚ ਬਹੁਤ ਜ਼ਿਆਦਾ ਘਾਟਾ ਹੋਇਆ ਆ ਪ੍ਰਾਈਵੇਟ ਇਨਵੈਂਟੋਰੀ ਇਨਵੈਸਟਮੈਂਟ ਦੇ ਵਿੱਚ ਭਾਵੇਂ ਕਹਿੰਦੇ ਕੰਜ਼ਿਊਮਰ ਹਜੇ ਵੀ ਜਿਹੜਾ ਕਈ ਸਮਾਨ ਖਰੀਦ ਰਹੇ ਆ ਪਰ ਬਹੁਤ ਜ਼ਿਆਦਾ ਇਹਦੇ ਵਿੱਚ ਘਾਟਾ ਪਿਆ ਆ ਸੋ ਇਹ ਸਾਰੇ ਕਾਸੇ ਨੂੰ ਜੇ ਦੇਖਦੇ ਜਾਈਏ ਵੱਖ-ਵੱਖ ਕੰਪਨੀਆਂ ਦੇ 60 ਪਲੱਸ ਮਾਰਕੀਟ ਦੇ ਇੱਕ ਆਈਟੀਐਸ ਲੌਜਿਸਟਿਕਸ ਜੋ ਨਾਰਥ ਅਮਰੀਕਾ ਨੂੰ ਸਰਵ ਕਰਦੇ ਆ ਕਹਿੰਦੇ ਵੀ ਉਹਨਾਂ ਦੀ ਜਿਹੜੀ ਟੋਟਲ ਕੈਪੈਸਿਟੀ ਆ ਟਰੱਕਿੰਗ ਦੀ 75% ਤੇ ਆ ਸੋ ਸਾਰੀਆਂ ਜਿੰਨੀਆਂ ਵੀ ਮੈਂ ਕੰਪਨੀਆਂ ਤੁਹਾਨੂੰ ਦੱਸੀਆਂ ਵੱਡੀਆਂ ਕੰਪਨੀਆਂ ਉਹਨਾਂ ਦਾ ਵੀ ਜਿਹੜਾ ਬੁਰਾ ਹਾਲ ਇਸ ਟਾਈਮ ਚੱਲ ਰਿਹਾ ਹੈਗਾ ਆ ਹਾਲਾਂਕਿ ਜਿਹੜੇ ਸਿੰਗਲ ਓਨਰ ਆਪਰੇਟਰ ਆ ਉਹ ਹਜੇ ਵੀ ਕਹਿੰਦੇ ਕਾਫੀ ਸਰਵਾਈਵ ਕਰ ਰਹੇ ਕਿਉਂਕਿ ਨੈਚੁਰਲੀ ਉਹਨਾਂ ਦੇ ਜਿਹੜੇ ਐਕਸਪੈਂਸਸ ਆ ਉਹ ਘੱਟ ਹੁੰਦੇ ਆ ਆਪ ਕੰਮ ਕਰਦੇ ਹੈਗੇ ਆ ਓਸ਼ਨ ਬੁਕਿੰਗ ਜੋ ਕੈਲੀਫੋਰਨੀਆ 'ਚ ਘਟ ਰਹੀ ਆ ਲੌਂਗਰ ਟਰਮ ਸ਼ਿਫਟ ਹੋ ਰਹੀ ਕੈਲੀਫੋਰਨੀਆ ਪੋਰਟ ਤੋਂ ਮਿਡ ਵੈਸਟ ਵੱਲ ਵੀ ਜਾ ਰਹੀ ਆ ਉਹਦਾ ਅਸਰ ਕੈਲੀਫੋਰਨੀਆ ਦੀਆਂ ਟਰੱਕਿੰਗ ਦੇ ਉੱਤੇ ਕਾਫੀ ਜ਼ਿਆਦਾ ਪੈ ਰਿਹਾ ਹੈਗਾ